अस्सलामुअलैकुम वीरो। ज़्यादा लंबी गल नहीं, काफ़ी टाइम हो गया। मैं निक्की जी गल करनी। ये भी इस बारों करनी भी इधरों उधरों गल्लां कुछ सुनने नूं मिलियां ने। अपने अंदर दे पंजाबी हलकियां च भी कुछ लोकां ने साड़े फूके ने। मैं तुहानूं दस्सां, मैं जदों लामती इलैक्शन लड़िया, जदों 2018 च 3-4 महीने खज्जल खुआर होया जाके चुनियां इसे मां बोली दे मुद्दे दे उत्ते और पंजाब दे मुद्दे ते उदों लड़न दी वजह यही सी कि ਇਹ ਇੱਕ ਸਿਆਸੀ ਮੁੱਦਾ ਬਣ ਸਕੇ, ਕਿਉਂਕਿ ਇਸ ਤੋਂ ਪਹਿਲੇ ਅਦਬੀ ਤਨਜ਼ੀਮਾਂ ਦੀ ਇੱਕ ਜਦੋਜਹਿਦ ਸੀ। ਔਰ ਉਹ ਜਦੋਜਹਿਦ ਤੁਹਾਨੂੰ ਪਤਾ ਹੈ, ਅਦਬੀ ਤਨਜ਼ੀਮਾਂ ਤੇ ਚਾਹੇ ਉਰਦੂ ਵਾਲੀਆਂ ਵੀ ਹੋਣ ਤੇ ਉਹ ਵੀ ਥੋੜ੍ਹੀਆਂ ਹੁੰਦੀਆਂ ਨੇ, ਤੇ ਪੰਜਾਬੀ ਤੇ ਤੁਹਾਨੂੰ ਪਤਾ ਫਿਰ ਅਸਲੋਂ ਹੀ ਥੋੜ੍ਹੀ ਹੈ। ਉਹ ਤਾਂ ਪੜ੍ਹਾਈ ਨਹੀਂ ਜਾਂਦੀ ਤੇ ਉਹ ਤੇ ਹੈ ਹੀ ਨਹੀਂ, ਤੇ ਬਹੁਤ ਹੀ ਇੱਕ ਮਹਿਦੂਦ ਜਿਹਾ ਦਾਇਰਾ, ਤੇ ਇਹਨੂੰ ਸਿਆਸੀ ਮੁੱਦਾ ਬਣਾਉਣਾ ਜ਼ਰੂਰੀ ਸੀ। ਔਰ ਤੁਸੀਂ ਹੁਣ ਦੇਖਦੇ ਹੋ ਕਿ ਸਿਆਸੀ ਮੁੱਦਾ ਬਣ ਰਿਹਾ ਹੈ। ਵੱਡੇ ਵੱਡੇ ਲੀਡਰ ਜਿਹੜੇ ਨੇ ਉਹ ਪੰਜਾਬੀ 'ਚ ਕੋਈ ਜੁਮਲਾ ਬੋਲਦਾ ਹੈ, ਕੋਈ ਬਿਆਨ ਦਿੰਦਾ ਹੈ, ਕੋਈ ਟਵੀਟ ਕਰਦਾ ਹੈ। ਇਹ ਸਾਰਾ ਇਸੇ ਬੁਨਿਆਦ ਤੇ ਕਿ ਅਸੀਂ ਇਹਨੂੰ ਸਿਆਸੀ ਮੁੱਦਾ ਬਣਾਇਆ। ਇਲੈਕਸ਼ਨ ਜਦੋਂ ਮੈਂ ਲੜ ਕੇ ਆਇਆ ਤੇ ਵਾਪਸ ਆਉਂਦਿਆਂ ਮੈਂ ਫੈਸਲਾ ਕੀਤਾ ਕਿ ਇਹਨੂੰ ਇੱਕ ਸਿਆਸੀ ਤਹਿਰੀਕ ਬਣਾਇਆ ਜਾਏ ਇਸੇ ਇਲੈਕਸ਼ਨ ਤੋਂ, ਕਿਉਂਕਿ ਉਹ ਉਦੋਂ ਤੱਤੇ ਕਾ ਇੱਕ ਮੋਮੈਂਟਮ ਬਣਿਆ ਹੁੰਦਾ ਹੈ। ਲੇਕਿਨ ਉਹ ਵਿੱਚੋਂ ਬਸ ਸਿਆਣੇ ਦੋਸਤਾਂ ਨੇ ਇਹਨੂੰ ਨਾ ਕੀਤੀ। ਉਹਨਾਂ ਕਿਹਾ ਜੀ ਤੁਸੀਂ ਸੋਲੋ ਫਲਾਈਟ ਉਡਾਣੀ ਚਾਹੁੰਦੇ। ਮੈਂ ਚੁੱਪ ਕਰ ਗਿਆ, ਕੁਛ 6 ਮਹੀਨੇ ਚੁੱਪ ਰਿਹਾ। ਉਹਨਾਂ ਕਿਹਾ, ਮੈਂ ਕਿਹਾ ਜੀ ਚਲੋ ਇਹ ਪਹਿਲ ਕਰ ਲੈਣ ਤੇ ਫਿਰ, ਲੇਕਿਨ ਉਹ ਕਿਸੇ ਪਹਿਲ ਨਹੀਂ ਕੀਤੀ। ਅਖੀਰ ਮੈਂ ਪੰਜਾਬ ਨੈਸ਼ਨਲ ਮੂਵਮੈਂਟ ਦੀ ਬੁਨਿਆਦ ਰੱਖੀ ਔਰ ਮੇਰੇ ਨਾਲ ਵੀਰ ਮੇਰੇ ਜੁੜੇ, ਵੀਰ ਆਰਐਸ ਹੋਰੀ, ਵੀਰ ਰਾਵਲ, ਵੀਰ ਦਿਸ਼ਾਨ ਤਾਰਕ, ਬਹੁਤ ਸਾਰੇ ਵੀਰ ਜੁੜੇ ਇਸ ਗੱਲ ਤੇ ਔਰ ਮੁਤਫਿਕ ਹੋਏ ਤੇ ਅਸੀਂ ਉਹ ਇਹਦੀ ਬੁਨਿਆਦ ਰੱਖੀ ਪੰਜਾਬ ਨੈਸ਼ਨਲ ਮੂਵਮੈਂਟ ਦੀ। ਤੇ ਉਹ ਜਦੋਂ ਬੁਨਿਆਦ ਰੱਖ ਲਈ ਅਸੀਂ, ਉਹ ਫਿਰ ਅਸੀਂ ਬੜੀ ਮਿਹਨਤ ਕਰਕੇ ਇੱਕ ਮਨਸ਼ੂਰ ਬਣਾਇਆ ਤੇ ਫਿਰ ਉਸੇ ਮਨਸ਼ੂਰ ਦਾ ਚਰਬਾ ਚੁੱਕ ਕੇ ਕਿਸੇ ਹੋਰਾਂ ਵੀ ਆਪਣੀਆਂ ਪਾਰਟੀਆਂ ਲਾਂਚ ਕਰਨ ਦੀ ਕੋਸ਼ਿਸ਼ ਕੀਤੀ। ਖੈਰ ਕਿਸੇ ਤੇ ਕੋਈ ਸਾਨੂੰ ਗਿਲਾ ਨਹੀਂ, ਸ਼ਿਕਵਾ ਨਹੀਂ, ਲੇਕਿਨ ਗੱਲ ਇਹ ਵੇ ਕਿ ਅੱਜ ਵੀ ਉਹ ਜਿਹੜਾ ਰੋਕਣ ਦਾ ਵਾਲਾ ਕੰਮ ਹੈ ਉਹ ਜਾਰੀ ਹੈ। ਅਸੀਂ ਜਦੋਂ ਵੀ ਇਹ ਕੋਸ਼ਿਸ਼ ਕੀਤੀ ਕਿ ਅਸੀਂ ਇਸ ਤਹਿਰੀਕ ਨੂੰ ਮਜ਼ਬੂਤ ਕਰੀਏ, ਸ਼ੁਰੂ 'ਚ ਸਾਨੂੰ ਬਹੁਤ ਸਾਰਾ ਬੰਦਾ ਜੁੜਿਆ। ਤਕਰੀਬਨ ਮੈਂ ਅੰਦਾਜ਼ੇ ਨਾਲ ਦੱਸ ਸਕਦਾ ਕਿ 250-300 ਬੰਦਾ ਜੁੜਿਆ, ਲੇਕਿਨ ਉਹਨਾਂ ਨੂੰ ਵੀ ਖਰਾਬ ਕੀਤਾ ਗਿਆ। ਇੰਝ ਹੀ ਅੰਦਰ ਦੇ ਹਲਕਿਆਂ ਵੱਲੋਂ ਕਿਸੇ ਦੇ ਕੋਈ ਘਰ ਪਹੁੰਚ ਗਿਆ, ਉਹ ਜਿਨ੍ਹਾਂ ਨਾਲ 4-4 5-5 ਲੋਕ ਨੇ, ਉਹ ਆਪ ਮਿਹਨਤ ਕਰ ਨਹੀਂ ਸਕਦੇ ਤੇ ਉਹ ਸਾਡੇ ਕਾਇਲ ਕੀਤੇ ਲੋਕ ਜਿਨ੍ਹਾਂ ਤੇ ਅਸੀਂ ਕਿਸੇ ਤੇ ਸਾਲ, ਕਿਸੇ ਤੇ 6 ਮਹੀਨੇ ਲਾ ਕੇ ਉਹਨੂੰ ਇਸ ਚੀਜ਼ ਤੇ ਕਾਇਲ ਕੀਤਾ। ਤੁਹਾਨੂੰ ਤਾਂ ਪਤਾ ਪੰਜਾਬੀ ਕਾਇਲ ਹੀ ਨਹੀਂ ਹੁੰਦਾ ਇਹਦੇ ਤੇ। ਪਹਿਲੀ ਗੱਲ ਉਹ ਕਹਿੰਦਾ ਜੀ ਨੈਸ਼ਨਲਿਜ਼ਮ ਤਾਂ ਖਰੇ ਗੱਦਾਰੀ ਹੈ, ਪੰਜਾਬ ਦੀ ਗੱਲ ਕਰਨਾ ਤਾਂ ਖਰੇ ਪਾਕਿਸਤਾਨ ਨਾਲ ਗੱਦਾਰੀ। ਤੇ ਉਹ ਜਦੋਂ ਉਹਨਾਂ ਨੂੰ ਕਾਇਲ ਕਰਕੇ ਇੱਧਰ ਨੂੰ ਲਿਆਣੇ ਸਾਂ ਅਸੀਂ, ਬੁਨਿਆਦੀ ਸਬਕ ਸਿਖਾ ਕੇ, ਪੜ੍ਹਾ ਕੇ, ਸਮਝਾ ਕੇ, ਤੇ ਫਿਰ ਇਹ ਉਹਨਾਂ ਦੇ ਬੂਹੇ ਤੇ ਪੜ ਜਾਂਦੇ ਸੀ ਕਿ ਜੀ ਤੁਸੀਂ ਸਾਡੇ ਨਾਲ ਆ ਜਾਓ। ਤੋ ਇੰਝ ਦੀਆਂ ਬਹੁਤ ਸਾਰੀਆਂ ਹਰਕਤਾਂ ਹੋਈਆਂ। ਸਾਡਾ ਕੋਈ 200-250-300 ਬੰਦਾ ਖਰਾਬ ਕੀਤਾ ਗਿਆ ਇੰਝ। ਤੇ ਫਿਰ ਇੱਕ ਜ਼ਾਹਿਰ ਇਨਸਾਨ ਤਜਰਬਿਆਂ ਨਾਲ ਸਿੱਖਦਾ ਹੈ। ਫਿਰ ਇਹ ਤਜਰਬਾ ਹੋਇਆ ਕਿ ਨਹੀਂ, ਸਾਨੂੰ ਜਿਹੜੇ ਲੋਕ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਪਬਲਿਕ ਨਹੀਂ ਕਰਨਾ ਚਾਹੀਦਾ। ਫਿਰ ਇਸ ਵਾਰੀ ਅਸੀਂ ਜਦੋਂ ਦੁਬਾਰਾ ਰੁਕਨੀਅਤ ਸਾਜ਼ੀ ਦੀ ਕੋਸ਼ਿਸ਼ ਕੀਤੀ ਔਰ ਰਾਖੇ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਫਿਰ ਉਹਨਾਂ ਦੇ ਨੰਬਰ ਔਰ ਉਹਨਾਂ ਦੇ ਨਾਂ ਵੀਰਾਂ ਦੇ ਓਪਨ ਨਹੀਂ ਕੀਤੇ। ਫਿਰ ਇੱਕ ਇਹ ਵੀ ਸਲਾਹ ਵੀਰ ਸਲੀਮ ਵੱਲੋਂ ਆਈ। ਉਹਨੂੰ ਕਿਹਾ ਸ਼ਾਹ ਜੀ ਇਹ ਜਦੋਜਹਿਦ 'ਚ ਖਾਲਸ ਬੰਦੇ ਸਿਰਫ ਹੋਣਗੇ ਤੇ ਉਹ ਹੀ ਜਦੋਜਹਿਦ ਕਰਨਗੇ, ਇਹ ਥੱਬਿਆਂ ਵਾਲਾ ਕੰਮ ਨਹੀਂ ਹੈਗਾ, ਇਹ ਬੜਾ ਲਗਨ ਵਾਲਾ ਔਰ ਜਜ਼ਬੇ ਵਾਲਾ ਕੰਮ ਹੈ। ਤੇ ਇਹਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਇੱਕ ਛਾਨਾ ਰੱਖੀਏ। ਉਹ ਛਾਨਾ ਕੀ ਸੀ? ਵੀਰ ਨੇ ਕਿਹਾ ਕਿ ਜੀ ਇਹ ਜਦੋਂ ਤੁਸੀਂ ਕਨਵੈਨਸ਼ਨ ਬੁਲਾਓ ਨਾ ਤੇ ਇਹਦੇ 'ਚ ਤੁਸੀਂ ਉਹ 1000 ਰੁਪਇਆ ਮੈਂਬਰਸ਼ਿਪ ਫੀਸ ਰੱਖ ਲਓ। ਸਾਨੂੰ ਨਹੀਂ ਲੋੜ ਹੁੰਦੀ, ਬਿਲਕੁਲ ਵੀ ਨਹੀਂ ਲੋੜ, ਅੱਲਾ ਮਾਫ ਕਰੇ, ਲੇਕਿਨ ਉਹ ਛਾਨੇ ਵਾਲੀ ਗੱਲ ਇਸ ਗੱਲੋਂ ਠੀਕ ਹੈ ਵੀ ਕਮ ਸੇ ਕਮ ਸੰਜੀਦਗੀ ਦਾ ਪਤਾ ਲੱਗੇ ਨਾ
ਰਾਤ ਨੂੰ ਜ਼ੇਨ ਦੀ ਗਲਾਦਤ ਕੱਢਣ ਲਈ ਤਾਂ ਪੰਜਾਬੀ ਨੈਸ਼ਨਲਿਸਟ ਨਾ ਬਣਿਆ ਬੈਠਾ ਹੋਵੇ ਨਾ ਇੰਟਰਨੈਟ ਤੇ, ਉਹ ਕੀ ਅਮਲੀ ਜਦੋਜਹਿਦ ਕਰਨ ਵਾਲਾ ਵੀ ਹੋਵੇ, ਵਾਕਈ ਕਰਨਾ ਚਾਹੁੰਦਾ ਹੋਵੇ, ਔਨ ਗਰਾਊਂਡ ਕੁਝ ਕਰਨਾ ਚਾਹੁੰਦਾ ਹੋਵੇ। ਦੇਖੋ ਇਹ ਤਾਂ ਟੂਲ ਹੈ, ਰਾਤੀ ਗੱਪ-ਸ਼ੱਪ ਮਾਰ ਲਈ ਰਿਟਾਇਰਡ ਅਫਸਰਾਂ ਤਰ੍ਹਾਂ, ਉਹ ਰਿਟਾਇਰਡ ਫੌਜੀ ਜਿਵੇਂ ਕਿਤਾਬਾਂ ਲਿਖ ਲੈਂਦੇ ਨੇ ਉਵੇਂ ਇਹ ਕਮੈਂਟ ਕੀਤੀ ਜਾਂਦੇ ਨੇ। ਤੇ ਜ਼ਾਹਿਰ ਹੈ ਇਹ ਇੰਨਾ ਵੱਡਾ ਕੰਮ ਹੈ, ਇਸ ਤਰ੍ਹਾਂ ਹੱਲ ਨਹੀਂ ਹੋ ਸਕਦਾ। ਲਿਹਾਜ਼ਾ ਉਹ 1000 ਰੁਪਇਆ ਤਾਂ ਅਹਿਮ ਨਹੀਂ, ਲੇਕਿਨ ਸੰਜੀਦਗੀ ਬੜੀ ਅਹਿਮ ਹੈ। ਰਸ਼ ਨਹੀਂ ਇਕੱਠਾ ਕਰਨਾ, ਅਸੀਂ ਇਸੇ ਵਾਸਤੇ ਅਹੁਦੇਦਾਰਾਂ ਦਾ ਸਿਰਫ ਪਹਿਲੀ ਸਟੇਜ ਤੇ ਕਨਵੈਨਸ਼ਨ ਬੁਲਾ ਰਹੇ ਹਾਂ, ਜਨਰਲ ਵਰਕਰ ਕਨਵੈਨਸ਼ਨ ਨਹੀਂ। ਉਹਦੇ ਤੇ ਵੀ ਕਈ ਲੋਕਾਂ ਨੇ ਗੱਲਾਂ ਕੀਤੀਆਂ, ਉਹਨਾਂ ਨੇ ਖਾਣਾ ਦੇ ਰਹੇ ਨੇ, ਪੈਸੇ ਮੰਗ ਰਹੇ, ਪੈਸੇ ਪੂਸੇ ਕੋਈ ਨਹੀਂ ਮੰਗ ਰਿਹਾ। ਅਸੀਂ ਜੇ ਆਏਗਾ ਜਿਹੜਾ ਉਹਦੀ ਸੀਰੀਅਸਨੈਸ ਵਾਸਤੇ ਇਹ ਚੀਜ਼ ਰੱਖੀ ਗਈ ਹੈ, ਕੋਈ ਨਹੀਂ ਆਏਗਾ ਤੇ ਉਹ ਵੀ ਸਾਨੂੰ ਨਹੀਂ ਚਾਹੀਦਾ। ਠੀਕ ਹੈ, ਆਣਾ ਅਹਿਮ ਹੈ, ਔਰ ਉਹਨਾਂ ਦਾ ਇਸ ਜਦੋਜਹਿਦ ਵਾਸਤੇ, ਮਾਂ ਧਰਤੀ ਦੀ ਇਸ ਜਦੋਜਹਿਦ ਵਾਸਤੇ ਮੁਖਲਸ ਹੋਣਾ ਅਹਿਮ ਹੈ। ਵੀਰਾਂ ਦਾ ਇਹਦੇ 'ਚ ਦਿਲਚਸਪੀ ਅਹਿਮ ਹੈ। ਇਹਨੂੰ ਦੁੱਲੇ ਪੱਟੀਆਂ ਦੀ ਲੋੜ ਹੈ, ਇਸ ਜਦੋਜਹਿਦ ਨੂੰ। ਇਸ ਜਦੋਜਹਿਦ ਨੂੰ ਰਾਏ ਅਹਿਮਦ ਖਾਨ ਖਰਲਾਂ ਦੀ ਲੋੜ ਹੈ, ਔਰ ਇੱਕ ਇੱਕ ਵੀ ਨਹੀਂ, ਕਈਆਂ ਦੀ ਲੋੜ ਹੈ। ਇਹਨੂੰ ਭਗਤ ਸਿੰਘਾਂ ਦੀ ਲੋੜ ਹੈ। ਇਸ ਜਦੋਜਹਿਦ ਦੇ ਵਿੱਚ ਪੈਸੇ ਦੀ ਕੋਈ ਅਹਿਮੀਅਤ ਨਹੀਂ। ਦੇਖੋ ਮੈਂ ذاتی ਤੌਰ ਤੇ ਮੇਰੇ ਪਤਾ ਨਹੀਂ ਜਿਹੜੇ ਅੰਮ੍ਰਿਤਸਰ ਬਣਨਾ ਚਾਹੁੰਦੇ ਨੇ ਉਹਨਾਂ 'ਚ ਪਤਾ ਨਹੀਂ ਕਿਸੇ ਨੂੰ ਕੋਈ ਟਿਕਟ ਮਿਲ ਸਕਦਾ ਹੈ ਕਿ ਨਹੀਂ ਮਿਲ ਸਕਦਾ, ਲੇਕਿਨ ਮੈਂ ਹਮੇਸ਼ਾ ਤੁਹਾਨੂੰ ਦੱਸਿਆ ਮੈਨੂੰ ਪੱਕਾ ਟਿਕਟ ਮਿਲ ਸਕਦਾ ਹੈ। ਅੱਜ ਵੀ ਮੈਂ ਚਾਹਾਂ ਇਹਨਾਂ 'ਚ ਕਿਸੇ ਪਾਰਟੀ, ਕਿਸੇ ਨੂੰ ਕਿਸੇ ਵੱਡੀ ਪਾਰਟੀ ਦਾ ਟਿਕਟ ਮਿਲੇ ਨਾ ਮਿਲੇ, ਮੈਨੂੰ ਮਿਲ ਸਕਦਾ ਹੈ ਜੇ ਮੈਂ ਲੈਣਾ ਚਾਹਾਂ। ਮੈਨੂੰ ਪਿਛਲੇ ਇਲੈਕਸ਼ਨ 'ਚ ਵੀ ਮਿਲ ਸਕਦਾ ਸੀ, ਔਰ ਮੈਨੂੰ ਬੜਾ ਜ਼ੋਰ ਲਾਇਆ, ਮੇਰੀ ਫੈਮਿਲੀ 'ਚ ਵੀ ਜ਼ੋਰ ਲਾਇਆ ਗਿਆ, ਮੇਰੇ ਜਿਹੜੇ ਕਰੀਬੀ ਬਚਪਨ ਦੇ ਦੋਸਤ ਨੇ ਲੰਗੋਟੀਏ ਮੇਰੇ, ਉਹਨਾਂ ਵੀ ਜ਼ੋਰ ਲਾਇਆ। ਲੇਕਿਨ ਜੇ ਮੈਂ ਉਹ ਪਾਰਟੀ ਦਾ ਟਿਕਟ ਲੈ ਲੈਂਦਾ ਤੇ ਪੰਜਾਬ ਦਾ ਮੁੱਦਾ ਤਾਂ ਕਦੀ ਸਿਆਸੀ ਮੁੱਦਾ ਨਾ ਬਣਦਾ। ਸੋ ਮੈਂ ਉਦੋਂ ਵੀ ਇਹਨੂੰ ਛੱਡ ਕੇ ਬੈਠਾ ਸਾਂ ਦੁਨੀਆ ਨੂੰ, ਅੱਜ ਵੀ ਛੱਡ ਕੇ ਬੈਠਾ। ਮੇਰੇ ਲਈ ਅਵਲ ਆਖਰ ਪੰਜਾਬ ਹੈ। ਮੈਂ ਪੰਜਾਬ ਵਾਸਤੇ ਜਦੋਜਹਿਦ ਕਰ ਰਿਹਾ। ਹਰ ਮੁੱਦਾ, ਹਰ ਨੁਕਤਾ ਪੰਜਾਬ ਤੋਂ ਸ਼ੁਰੂ ਹੁੰਦਾ ਹੈ, ਪੰਜਾਬ ਤੇ ਮੇਰਾ ਖਤਮ ਹੁੰਦਾ ਹੈ। ਲਿਹਾਜ਼ਾ ਇਹ ਜਿਹੜਾ ਪਾਰਟੀ ਕਨਵੈਨਸ਼ਨ ਹੈ, ਇਹਦੀ ਅਹਿਮੀਅਤ ਇਸ ਗੱਲੋਂ ਬਹੁਤ ਹੈ ਕਿ ਇੱਕ ਤੇ ਇਹ ਵੇ ਕਿ ਜਦੋਂ ਵੀ ਕੋਈ ਸਲਾਹ ਦਿੰਦਾ ਕਿ ਜੀ ਹਾਲੇ ਨਾ ਕਰੋ, ਹਾਲੇ ਨਾ ਕਰੋ, ਯਾਰ ਮੈਂ ਤੁਹਾਨੂੰ ਇਹ ਪੜ੍ਹ ਕੇ ਸੁਣਾ ਕਿ ਸਾਡੇ ਹੱਥੋਂ ਤਾਂ ਬਾਜ਼ੀ ਅੱਗੇ ਹੀ ਨਿਕਲੀ ਜਾਂਦੀ ਹੈ। ਅਸੀਂ ਕਿਸ ਚੀਜ਼ ਨੂੰ ਉਡੀਕਨੇ ਪਏ ਹਾਂ? ਉਹ ਅਸੀਂ ਕੋਈ ਭਾਅ ਲਵਾਉਣਾ ਹੈ ਆਪਣਾ, ਕੋਈ ਮੁੱਲ ਵੱਟਣਾ ਹੈ ਆਪਣਾ, ਕਿਸ ਚੀਜ਼ ਨੂੰ ਉਡੀਕਨੇ ਪਏ ਹਾਂ? ਆ ਮੇਰੇ ਸਾਹਮਣੇ ਆ ਵੀਰ ਨੇ ਕੱਲੀ ਮੈਨੂੰ ਕटिंग, पेपर कटिंग, ਉਹਦੇ ਤੇ लिखा है कि सराइकी ज़ुबानों अदब के फ़रोग़ के लिए वज़ीर आला की हिदायत पर अदारे का क़याम अमल में लाया जा रहा है। इस सिलसिले में वज़ारत इत्तलाआत और सक़ाफ़त की तरफ से समरी वज़ीर आला को पेश की जाएगी। राजा जहांगीर अनवर ज़हूर दरेजा की दरख्वास्त पर मुल्तान में इस्लाह कायम होगा और इस अदारे को भी रेडियो टीवी समेत तमाम सहूलतें हासिल होंगी। उन्हें पंजाबी नूं रेडियो टीवी दी सहूलतां नहीं हासिल, ठीक है। ये जिहड़ी मां बोली है 62% दी, इहनूं नहीं हासिल, जिहड़ी सच्ची हकी सच्ची ज़बान है। फिर ज़हूर दरेजो ने शुक्रिया अदा किया कि वज़ीर आला ने मुलाकात के दौरान वसाइब की महरूमी के खात्मे और सराइकी अदारे के क़याम के लिए जो वादा किया उसकी तकमील की तरफ कदम उठाया जा रहा है। ਹੁਣ ਇਹ ਲੋਕਾਂ ਨੂੰ ਦੱਸਦੇ ਨੇ, ਕਈ ਤਾਂ ਵਿੱਚੋਂ ਇਹ ਦੱਸਦੇ ਨੇ ਨਹੀਂ ਜੀ ਨਹੀਂ ਉਹ ਬਣਨਾ ਹੀ ਨਹੀਂ। ਯਾਰ ਇਹ ਬਣਨਾ ਨਾ ਹੁੰਦਾ ਤੇ ਇਕਰਾਰਦਾਦਾਂ ਵੀ ਪੇਸ਼ ਨਾ ਹੁੰਦੀਆਂ। ਕਈ ਇਹ ਆਂਦੇ ਨਹੀਂ ਹਾਲੇ ਦਾ ਕੀ ਮੁਰਾਦ ਹੈ? ਸਾਰਾ ਕੁਝ ਤਾਂ ਸਾਡੇ ਹੱਥੋਂ ਨਿਕਲਦਾ ਜਾ ਰਿਹਾ, ਅਸੀਂ ਕਿੰਨਾ ਕੁ ਉਡੀਕਣਾ ਹੈ? ਅਸੀਂ ਜਾਂ ਤਾਂ ਜਦੋਜਹਿਦ ਕਰਨੀ ਮਾਂ ਧਰਤੀ ਵਾਸਤੇ ਜਾਂ ਨਹੀਂ ਕਰਨੀ, ਜਾਂ ਤਾਂ ਅਸੀਂ ਇਹਦੇ ਲਈ ਲੜਨਾ ਹੈ, ਇਹਦਾ ਮੁਕੱਦਮਾ ਲੜਨਾ ਹੈ, ਜਾਂ ਨਹੀਂ ਲੜਨਾ। ਜਿਵੇਂ ਆ 372 ਪੰਜਾਬ ਅਸੈਂਬਲੀ ਦੇ ਮੈਂਬਰ ਨੇ, ਉਹ ਨਹੀਂ ਲੜਦੇ। 148 MNA ਨੇ ਪੰਜਾਬ ਦੇ, ਉਹ ਨਹੀਂ ਲੜਦੇ, ਉਹਨਾਂ ਕਦੀ ਗੱਲ ਨਹੀਂ ਕੀਤੀ। ਉਹ ਤਾਂ ਇੱਥੋਂ ਤੇ ਕਰੇ, ਉਹ ਮੁਆਸ਼ੀਆਤ ਦੀ ਵੀ ਗੱਲ ਨਹੀਂ ਕਰਦੇ। ਹੁਣ ਮੁਆਸ਼ੀ ਸਵਾਲ ਤੇ ਵੀ ਮੈਂ ਛੋਟੀ ਜਿਹੀ ਗੱਲ ਕਰਕੇ ਗੱਲ ਮੁਕਾਵਾਂ। ਇੱਥੇ ਤੁਸੀਂ ਸੁਣਿਆ ਹੋਣਾ ਹੈ ਤਰੱਕੀ ਪਸੰਦ ਹਲਕਾ ਜਿਹੜਾ ਲੈਫਟਿਸਟ ਮਸ਼ਹੂਰ ਹੈ, ਉਹ ਜਿਹੜੇ ਲਾਲ ਦੇ ਨਾਰੇ ਨੂੰ ਲਾਉਂਦੇ ਫਿਰਦੇ ਨੇ। ਮੈਂ ਇਹਨਾਂ ਦੇ ਬੜਾ ਖਿਲਾਫ ਕੀ ਕਹਿਣਾ ਕਿ ਮੈਨੂੰ ਇਹ ਮਸਨੂਈ ਲੱਗਦੇ ਨੇ ਲੋਕ।
ਇਹ ਜਿਹੜਾ ਬੰਦਾ ਆਪਦੀ ਜ਼ੁਬਾਨ ਬੋਲਦਿਆਂ ਸੰਗਦਾ ਉਹਨੇ ਆਵਾਮ ਦੀ ਜਦੋਜਹਿਦ ਕੀ ਕਰਨੀ, ਪਹਿਲੀ ਗੱਲ। ਦੂਜੀ ਗੱਲ ਇਹ ਵੇ ਕਿ ਇਹ ਤਬਕਾ ਜਿਹੜਾ ਹੈ ਇਹ ਆਟੇ 'ਚ ਲੂਣ ਬਰਾਬਰ ਵੀ ਨਹੀਂ, ਔਰ ਫਿਰ ਇਹਨਾਂ ਦੀ ਗੱਲ ਸਮਝਣ ਵਾਲਾ ਜਿਹੜਾ ਹੈ ਉਹ ਉਸ ਤੋਂ ਵੀ ਘੱਟ ਹੈ। ਮਤਲਬ ਇਹ ਆਟੇ 'ਚ ਲੂਣ ਬਰਾਬਰ ਵੀ ਨਹੀਂ ਤੇ ਇਹਨਾਂ ਦੀ ਗੱਲ ਸਮਝਣ ਵਾਲੇ ਜਿਹੜੇ ਨੇ ਉਹ ਉਸ ਤੋਂ ਵੀ ਘੱਟ ਨੇ। ਤੇ ਇਹ ਏਡਾ ਕੁ ਜਿਹੜਾ 9 ਬਰਾਬਰ ਵੀ ਤਬਕਾ ਨਹੀਂ ਬਣਦਾ। ਅਸੀਂ ਥੋੜੇ ਹਾਂ, ਲੇਕਿਨ ਸਾਡੀ ਗੱਲ ਸਮਝਣ ਵਾਲੇ 100% ਨੇ। ਕਿਉਂ? ਅਸੀਂ ਲੁਕਾਈ ਦੀ ਭਾਸ਼ਾ 'ਚ ਗੱਲ ਕਰ ਰਹੇ ਹਾਂ, ਆਵਾਮ ਦੀ ਭਾਸ਼ਾ 'ਚ ਗੱਲ ਕਰ ਰਹੇ ਹਾਂ। ਅੰਗੂਠਾ ਛਾਪ ਸਾਡੀ ਗੱਲ ਸਮਝਦਾ ਹੈ, ਠੀਕ ਹੈ। ਸਕੂਲ ਦੀ ਆਇਆ ਦਾ ਜਿਹੜੇ ਬੱਚੇ ਨੇ ਉਹ ਮੇਰੇ ਵੀਰ ਨੇ, ਉਹ ਮੇਰੇ ਪੁੱਤਰ ਨੇ, ਮੇਰੇ ਭਰਾ ਨੇ। ਉਹ ਆ ਕੇ ਦੱਸਦੀ ਮੇਰਾ ਪੁੱਤਰ ਭਾਜਨ ਦੀਆਂ ਗੱਲਾਂ ਜਿਹੜੀਆਂ ਉਹ ਸੁਣਦਾ ਹੈ, ਵੀਡੀਓ ਸੁਣਦਾ, ਮਾਣ ਵੱਧਦਾ ਮੇਰਾ। ਮੇਰੇ ਪੁੱਤਰ ਨੇ, ਮਾਣ ਵੱਧਦਾ ਮੇਰਾ। ਔਰ ਮੈਨੂੰ ਕਾਮਯਾਬੀ ਦਾ ਅਹਿਸਾਸ ਹੁੰਦਾ ਹੈ ਕਿ ਮੈਂ ਜੋ ਕਰ ਰਿਹਾ ਉਹ ਪਹੁੰਚ ਰਿਹਾ ਅੱਗੇ। ਉਹ ਕਿਤਾਬਾਂ 'ਚ, ਲਾਇਬ੍ਰੇਰੀਆਂ 'ਚ ਦਫਨ ਨਹੀਂ, ਜਿਵੇਂ ਵੱਡੇ ਵੱਡੇ ਨਾਵਾਂ ਦਾ ਕਲਾਮ ਤੇ ਫਲਸਫਾ ਲਾਇਬ੍ਰੇਰੀਆਂ 'ਚ, ਕਿਤਾਬਾਂ 'ਚ ਦਫਨ ਹੈ। ਔਰ ਇੰਨੇ ਕੁ ਲੋਕ, ਇੰਨੇ ਕੁ ਜਰੀ ਕੁ ਲੋਕ ਜਿਹੜੇ ਨੇ ਉਹ ਉਹਨੂੰ ਜਾਣਦੇ ਨੇ ਔਰ ਇਸ ਤੋਂ ਵੀ ਘੱਟ ਉਹਨੂੰ ਪੜ੍ਹਦੇ ਨੇ ਮੁਕੰਮਲ ਤੌਰ ਤੇ। ਤੇ ਮੇਰੀ ਗੱਲ ਤਾਂ ਲੁਕਾਈ ਜਾਣ ਦੀ ਸਮਝਦੀ ਹੈ। ਤੇ ਇਹ ਜਿਹੜੀ ਇਹ ਹੈ ਨਾ ਗੱਲ, ਇਹ ਹਰ ਵੇਲੇ ਸੋਸ਼ਲਿਸਟ ਇਨਕਲਾਬ ਦੀ ਗੱਲ ਲਾਈ ਰੱਖਦੇ ਨੇ। ਮੈਂ ਨਹੀਂ ਜਾਣਦਾ ਸੋਸ਼ਲਿਜ਼ਮ ਨੂੰ, ਔਰ ਮੈਂ ਨਹੀਂ ਜਾਣਦਾ ਕਮਿਊਨਿਜ਼ਮ ਨੂੰ, ਮਾਰਕਸਿਜ਼ਮ ਨੂੰ। ਮੈਂ ਸਿਰਫ ਇੰਨੀ ਜਾਣਦਾ ਕਿ ਪੰਜਾਬ 'ਚ ਹੁਣ ਨਵੇਂ ਚੌਧਰੀ ਮਿਥਨ ਦਾ ਵੇਲਾ ਆ ਗਿਆ। ਅਸੀਂ ਪੰਜਾਬ ਦੇ ਪੁੱਤਰਾਂ ਨੂੰ ਨਵੇਂ ਚੌਧਰੀ ਬਣਾਉਣਾ। ਇਹ ਜਿਹੜੇ 72 ਸਾਲਾਂ ਤੋਂ ਕਾਬਜ਼ ਨੇ, ਇਹ ਵੱਡੇ ਘਰ, ਚੌਧਰੀ ਤੋਂ ਮੁਰਾਦ ਸਾਰੇ ਹੀ, ਸੈਯਦ ਵੀ, ਇਹ ਜਿਹੜੇ ਵੱਡੇ ਘਰ ਨੇ ਨਾ ਹਰ ਬਰਾਦਰੀ ਦੇ, ਚੜ੍ਹ ਕੇ ਬੈਠੇ ਨੇ ਉੱਤੇ 72 ਸਾਲਾਂ ਤੋਂ, ਔਰ ਉਹੀਓ ਹੀ ਖਾਧੀ ਜਾਂਦੇ ਨੇ। ਉਹ ਮਰਦਾ ਖਪਦਾ ਹੈ ਤੇ ਉਹਦਾ ਪੁੱਤਰ ਆ ਕੇ ਇਲੈਕਸ਼ਨ ਲੜਦਾ ਹੈ। ਅਗਾਂਹ ਹੁੰਦੇ ਧੀਆਂ ਪੁੱਤਰ ਉਹ ਉਹੀਓ ਇੱਕ ਟੁਰਦਾ ਰਹਿੰਦਾ ਹੈ। ਬਾਦਸ਼ਾਹ ਤਾਂ ਕਾਇਮ ਨੇ। ਅਸੀਂ ਇਹ ਬਾਦਸ਼ਾਹ ਤਾਂ ਤੋੜਨੀਆਂ ਨੇ। ਅਸੀਂ ਪੰਜਾਬ ਦੇ ਨਵੇਂ ਚੌਧਰੀ ਲਿਆਣੇ ਨੇ। ਔਰ ਲਿਆਣੇ ਕਿੱਥੋਂ ਨੇ? ਆਮ ਪੰਜਾਬੀਆਂ ਦੇ ਵਿੱਚੋਂ। ਆਮ ਪੰਜਾਬੀਆਂ ਦੇ ਵਿੱਚੋਂ ਪੜ੍ਹਿਆ ਲਿਖਿਆ ਜਿਹੜਾ ਸਾਡਾ ਪੰਜਾਬੀ ਏ, ਹਰ ਬਰਾਦਰੀ ਦਾ ਨੌਜਵਾਨ, ਅਸੀਂ ਉਹਨੂੰ ਫੈਸਲਾ ਸਾਜ਼ੀ ਦਾ ਹਿੱਸਾ ਬਣਾਉਣਾ ਹੈ। ਇਸ ਰਿਆਸਤ ਦੇ ਇਕਤਦਾਰ ਵਿੱਚ ਉਹਨੂੰ ਸ਼ਰੀਕ ਬਣਾਉਣਾ ਹੈ। ਉਹ ਸ਼ਰੀਕ ਨਹੀਂ ਹੈ ਇਸ ਰਿਆਸਤ ਦੇ ਇਕਤਦਾਰ 'ਚ। ਵੇਖੋ ਕਿਵੇਂ ਦਿਨ ਰਾਤ ਲੁੱਟਿਆ ਜਾ ਰਿਹਾ ਹੈ ਇਸ ਪੰਜਾਬ ਨੂੰ। ਬਈ 50,000 ਅੰਬਾਂ ਦਾ ਬੂਟਾ ਵੱਢਿਆ ਗਿਆ, 372 ਦੀ ਪੰਜਾਬ ਅਸੈਂਬਲੀ, 148 MNA ਬੈਠਾ ਕੌਮੀ ਅਸੈਂਬਲੀ 'ਚ। ਕਿਸੇ ਗੱਲ ਕੀਤੀ? ਇਹ ਜਮਾਤਾਂ ਕਾਬਲੇ ਨਫ਼ਰਤ ਨੇ, ਨੂਨ ਲੀਗ, ਪੀਪਲਸ ਪਾਰਟੀ, ਤਹਿਰੀਕ ਇਨਸਾਫ ਔਰ ਇਹਨਾਂ ਦੇ ਪਾਰਲੀਮੈਂਟੇਰੀਅਨ, ਇਹਨਾਂ 'ਚ ਕਿਸੇ ਗੱਲ ਕੀਤੀ ਕਿ ਇਸ ਧਰਤੀ ਨੂੰ ਕਿਵੇਂ ਮਾਲੇ ਗਨੀਮਤ ਤਰ੍ਹਾਂ, ਸ਼ਾਮਲਾਟ ਤਰ੍ਹਾਂ ਲੁੱਟਿਆ ਜਾ ਰਿਹਾ? ਕਦੀ ਇਹਨਾਂ ਗੱਲ ਕੀਤੀ ਇੱਥੇ ਪ੍ਰਾਪਰਟੀ ਮਾਫੀਆ ਕਿਵੇਂ ਇਸ ਜ਼ਰਈ ਸੂਬੇ ਦਾ ਬੇੜਾ ਗਰਕ ਕੀਤੀ ਜਾ ਰਿਹਾ? ਤੁਸੀਂ ਆਹ ਮਲਤਾਨ ਮੋਟਰਵੇ ਵੇਖੋ, ਔਰ ਉਹਦੇ ਤੇ ਉਹ ਜਿਹੜੇ ਬਣੇ ਨੇ ਹੋਟਲ, ਉਹ ਕੀ ਉਹਨੂੰ ਆਂਦੇ ਨੇ, ਪਤਾ ਨਹੀਂ ਕੀ ਆਂਦੇ ਨੇ। ਉਹ ਕਿੱਲਿਆਂ 'ਚ ਦੋ ਪਾਸੇ, ਪਤਾ ਨਹੀਂ ਕੋਈ 12 ਕਿੱਲੇ, ਮਰਬਾ ਥਾਂ ਉਹਨਾਂ ਇੱਕ ਥਾਂ ਲਈ, ਉਹ ਰੈਸਟ ਏਰੀਆ ਜਿਹਨੂੰ ਆਂਦੇ ਨੇ, ਉਹਦੇ ਲਈ ਛੱਡੀ। ਕਾਹਦੇ ਲਈ ਯਾਰ? ਉਹ ਵਾਈ ਬੀਜੀ ਵਾਲੀ ਜ਼ਮੀਨ ਤੁਸੀਂ ਕਾਹਦੇ ਲਈ, ਕਿਸ ਚੱਕਰ 'ਚ ਇਹਦੀ ਯਾਸ਼ੀ ਕਰਦੇ ਪਏ ਜੀ? ਇੱਥੇ ਕੋ ਮਾਲੀਆ ਜੇ ਧੁੱਪ ਸੜੀ ਸਾਰੇ ਇਲਾਕੇ ਨੇ। ਇੱਥੇ ਇੰਨਾ ਮਤਲਬ ਸੀਮੈਂਟ ਰੇਟ, ਬਜਰੀ ਪਾਈ ਜਾਂਦੇ ਜੇ। ਇਹਨਾਂ ਨੂੰ ਰਹਿਣ ਜੋਗਾ ਛੱਡਣਾ ਹੈ ਕਿ ਨਹੀਂ? ਗਰਮੀ ਕਿੰਨੀ ਵੱਧਦੀ ਪਈ ਹੈ। ਤੁਸੀਂ ਟੈਂਪਰੇਚਰ ਮਜ਼ੀਦ ਰਾਈਜ਼ ਕਰ ਰਹੇ ਹੋ ਸੜਕਾਂ ਬਣਾ ਕੇ, ਔਰ ਉੱਥੇ ਕੰਕਰੀਟ ਦੇ ਫਰਸ਼ ਬਣਾ ਕੇ ਮਰੱਬਿਆਂ 'ਚ। ਉੱਤੋਂ ਸੜਕ ਜਿਹੜੀ ਉਹ 2 ਕਿੱਲੇ ਚੌੜੀ। ਤੇ ਕੋਈ ਖੁਦਾ ਦਾ ਖੌਫ ਕਰੋ। ਤੇ ਤੁਸੀਂ ਵੇਖੋ ਵੀ ਇਹ ਸਾਡਾ ਪੰਜਾਬੀ ਇਹਨਾਂ ਤਿੰਨਾਂ ਜਮਾਤਾਂ ਪਿੱਛੇ ਲੱਗਾ, ਬਹਿਸ ਕਰਦਾ ਪਿਆ ਜੀ, ਫਲਾਣੇ ਨੇ ਆਹ ਕੀਤਾ, ਫਲਾਣੇ ਨੇ ਆਹ ਕੀਤਾ। ਅੱਛਾ, ਕਿਸੇ ਕੋਲ ਦਲੀਲ ਕੋਈ ਨਹੀਂ, ਦਲੀਲ ਕਿਸੇ ਕੋਲ ਕੋਈ ਨਹੀਂ। ਬਾਈ ਇਹ ਵੀ ਤੇਰੇ ਵਾਲਾ ਬੜਾ ਭੈੜਾ ਹੈ ਤੇ ਉਹ ਉਹਦੀਆਂ ਬੁਰਾਈਆਂ ਗਿਣਾ ਦੇਗਾ, ਉਹਦੀ ਲੀਡਰਸ਼ਿਪ ਦੀਆਂ, ਉਹ ਉਹਦੀ ਲੀਡਰਸ਼ਿਪ ਦੀਆਂ ਬੁਰਾਈਆਂ ਗਿਣਾ ਦੇਗਾ। ਆਪਣੀ ਲੀਡਰਸ਼ਿਪ ਦੇ ਦਫਾਅ 'ਚ ਕਿਸੇ ਕੋਲ ਇੱਕ ਜਰੀ ਕੋਈ ਦਲੀਲ ਨਹੀਂ, ਕੋਈ ਦਲੀਲ ਨਹੀਂ ਆਪਣੀ ਲੀਡਰਸ਼ਿਪ ਦੇ ਦਫਾਅ। ਤਿੰਨੇ ਹੀ ਝੂਠੇ ਨੇ।
ਤੇ ਹੁਣ ਇੱਥੇ ਗੁੰਜਾਇਸ਼ ਬਣਦੀ ਏ, ਜ਼ਰੂਰਤ ਹੈ ਕਿ ਨਹੀਂ ਕਿ ਪੰਜਾਬੀ ਇੱਕ ਜਮਾਤ ਖੜੀ ਹੋਵੇ। ਅਸੀਂ ਜੇ ਹਿੰਮਤ ਕਰ ਰਹੇ ਹਾਂ ਤੇ ਬਜਾਏ ਸਾਨੂੰ ਥਾਪੜੀ ਦੇਣ ਦੇ, ਝੇਡਾਂ ਕਰਨੀਆਂ, ਮਿਹਣੇ ਮਾਰਨੇ, ਇਹ ਹੱਕ ਅਦਾ ਕਰਦੇ ਪਏ ਜੇ ਤੁਸੀਂ। ਅਸੀਂ ਤਾਂ ਇੱਕ ਸੰਜੀਦਾ ਚੀਜ਼ ਲੈ ਕੇ ਟੁਰੇ ਆ। ਨੱਚਣ ਗਾਉਣ ਤਾਂ ਉਹ ਲੋਕ ਵਿਰਸੇ ਵਾਲੇ ਵੀ ਕਰਾਉਂਦੇ ਹੁੰਦੇ ਸਨ, ਵਿਆਹ ਦੌਰ 'ਚ ਵੀ ਹੁੰਦਾ ਸੀ। ਉਹ ਵੀ ਤੁਸੀਂ ਵੇਖੇ ਹੋਣੇ ਨੇ, ਉਹ ਲੋਕ ਵਿਰਸਾ ਇਸਲਾਮਾਬਾਦ ਸ਼ੱਕਰਪੜੀਆਂ ਤੇ ਅੱਗੇ ਪਿੱਛੇ ਨਮੈਸ਼ਾਂ ਲੱਗਦੀਆਂ, ਉਹ ਫੋਰਟ ਜਿਹਾ 23 ਮਾਰਚ ਨੂੰ ਉਹ ਕਿਸੇ ਦੇ ਟਰੱਕ ਜਿਹਾ ਤੇ ਬਲੋਚ ਨੱਚਦੇ ਪਏ ਤੇ ਕਿਸੇ ਦੇ ਪੰਜਾਬੀ ਖੱਟੇ ਰੰਗ ਦੇ ਲਾਚੇ ਅੱਜ ਤੱਕ ਮੈਂ ਪੰਜਾਬ 'ਚ ਵੇਖੇ ਨਹੀਂ, ਸਿਵਾਏ ਉਹ ਢੋਲਕੀਆਂ ਕੋਲੋਂ ਕਿਸ ਨੂੰ ਪਾਇਆ। ਤੇ ਇੰਜ ਦਾ ਜਾਲੀ ਜਿਹੜਾ ਸਰਕਾਰੀ ਲੋਕ ਵਿਰਸਾ 'ਚ ਬੈਠਾ ਸਾਡਾ ਬਿਊਰੋਕਰੇਟ, ਜਾਲੀ ਪੰਜਾਬ ਦੀ ਅਕਾਸੀ ਕਰਦਾ ਰਿਹਾ। ਨਾ ਕਦੀ ਸੰਜੀਦਾ ਮਸਾਇਲ ਦੇ ਉੱਤੇ ਗੁਫ਼ਤਗੂ ਕੀਤੀ, ਨਾ ਸੰਜੀਦਾ ਮਸਾਇਲ ਹਾਈਲਾਈਟ ਕੀਤੇ, ਨਾ ਕਲਚਰ ਹਾਈਲਾਈਟ ਕੀਤਾ। ਤੇ ਇਹ ਸਾਰਾ ਕੁਛ ਇਹਦੇ ਵਿੱਚ ਪੰਜਾਬੀ ਨੇ ਜਾਗਣਾ ਹੈ। ਅਗਰ ਪੰਜਾਬੀ ਨੇ ਸਰਵਾਈਵ ਕਰਨਾ ਹੈ, ਪੰਜਾਬੀ ਨੇ ਜ਼ਿੰਦਾ ਰਹਿਣਾ ਹੈ, ਤੇ ਉਹਨੂੰ ਇਸ ਜੰਗ 'ਚ ਸਾਡੇ ਨਾਲ ਖਲੋਣਾ ਪਏਗਾ। 11 ਅਪ੍ਰੈਲ ਨੂੰ ਸ਼ਾਮੀ 5 ਵਜੇ ਜੌਹਰ ਟਾਊਨ 'ਚ ਪਾਰਟੀ ਕਨਵੈਨਸ਼ਨ ਹੋ ਰਿਹਾ। ਜਿਹੜੇ ਵੀਰ ਸੰਜੀਦਾ ਨੇ ਔਰ ਇਹਦਾ ਹਿੱਸਾ ਬਣ ਕੇ ਜਦੋਜਹਿਦ ਕਰਨਾ ਚਾਹੁੰਦੇ ਨੇ, ਇਹਦੇ 'ਚ ਅਹੁਦੇਦਾਰ ਬਣ ਕੇ, ਉਹਨਾਂ ਵਾਸਤੇ ਸਾਡੀ ਦਾਵਤ ਹੈ। ਗੈਰ ਸੰਜੀਦਾ ਲੋਕਾਂ ਵਾਸਤੇ ਸਾਡੀ ਦਾਵਤ ਨਹੀਂ। ਤੇ ਜਿਹੜੇ ਕੁਝ ਜਾਲੀ ਸਾਫੀ ਬਣ ਕੇ ਵਿੱਚ ਵਾੜੇ ਆਉਂਦੇ ਨੇ, ਉਹ ਵੀ ਮਿਹਰਬਾਨੀ ਕਰਨ ਸਾਡੇ ਇਸ ਇਜਲਾਸ 'ਚ ਨਾ। ਸਾਡੇ ਕੋਲ ਆਪਣੀ ਸਾਫੀਆਂ ਦੀ ਜਾਣ ਪਛਾਣ ਹੈ। ਮੈਂ ਸਾਰੀ ਉਮਰ ਸਾਫਤ ਹੀ ਕੀਤੀ ਹੈ, ਤੇ ਮੈਂ ਕਿਸੇ ਨੂੰ ਸੱਦਣਾ ਹੋਏਗਾ ਤਾਂ ਮੈਂ ਆਪ ਸੱਦ ਲਾਂਗਾ। ਜੀਂਦੇ ਰਹੋ, ਵਸਦੇ ਰਹੋ, ਰੱਬ ਰੱਖ।